ਸਾਰੇ ਦੋਸਤਾਂ ਨੂੰ ਸਲਾਮ, ਸਤਿ ਸ਼੍ਰੀ ਅਕਾਲ ਔਰ ਨਮਸਕਾਰ। ਇਸ ਟਾਈਮ ਅਸੀਂ ਮੌਜੂਦ ਹਾਂ ਕਰਤਾਰਪੁਰ ਦੇ ਵਿੱਚ ਔਰ ਕਰਤਾਰਪੁਰ ਦੇ ਨਾਲ ਇੱਕ ਬਾਜ਼ਾਰ ਬਣ ਚੁੱਕਾ ਹੈ ਔਰ ਇਹ ਕੋ ਸਾਡੇ ਵੇਖਦੇ ਹਾਂ ਕੋ ਪਿਛਲੇ 2 ਮਹੀਨਿਆਂ ਦੇ ਵਿੱਚ ਇਹ ਛੋਟਾ ਜਿਹਾ ਪਹਿਲੇ ਕੋ 2-4 ਦੁਕਾਨਾਂ ਸਨ, ਹੁਣ ਇਹ ਪੂਰਾ ਬਾਜ਼ਾਰ ਹੈ ਜਿਸ ਦੀ ਫੁਟੇਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਐਂਡ ਦੇ ਵਿੱਚ ਅਸੀਂ ਤੁਹਾਨੂੰ ਲਾਜ਼ਮੀ ਦਿਖਾ ਦੇਵਾਂਗੇ। ਇਸ ਟਾਈਮ ਅਸੀਂ ਬੈਠੇ ਹਾਂ ਇੱਥੇ ਬੜੇ ਮਸ਼ਹੂਰ ਹਨ ਮਾਰਕੀਟ ਦੇ ਵਿੱਚ, ਸਾਡੇ ਨਾਲ ਬੈਠੇ ਚਾਚਾ ਮਿੱਠੇ ਚਾਵਲਾਂ ਵਾਲਾ, ਤੇ ਨਾ ਇਹਨਾਂ ਦਾ ਕੁਝ ਹੋਰ ਹੈ ਨਾ ਤੁਹਾਨੂੰ ਬਾਅਦ ਵਿੱਚ ਆਪ ਹੀ ਦੱਸਣਗੇ। ਔਰ ਇਤਨੇ ਮੁਹੱਬਤੀ ਜੀ ਹਨ ਕਿ ਸਾਡੇ ਜਿਹੜੇ ਭੈਣਾਂ ਭਰਾ ਉੱਥੋਂ ਆਉਂਦੇ ਨੇ ਇਹ ਉਹਨਾਂ ਨਾਲ ਬੈਠਦੇ ਹਨ, ਉਹਨਾਂ ਦੇ ਨਾਲ ਆਪਣਾ ਪਿਆਰ ਮੁਹੱਬਤ ਉਹ ਸਾਂਝਾ ਕਰਦੇ ਨੇ। ਇਸ ਟਾਈਮ ਵੀ ਸਾਡੇ ਨਾਲ ਕੁਝ ਸਾਡੇ ਭੈਣਾਂ ਭਰਾ ਇੰਡੀਅਨ ਪੰਜਾਬ ਤੋਂ ਆਏ ਹੋਏ ਉਹ ਬੈਠੇ ਨੇ ਔਰ ਇਸ ਟਾਈਮ ਉਹਨਾਂ ਨਾਲ ਗੱਪਸ਼ਪ ਲੱਗ ਰਹੀ ਹੈ ਔਰ ਸਾਨੂੰ ਇਵੇਂ ਹੀ ਲੱਗ ਰਿਹਾ ਜਿਵੇਂ ਅਸੀਂ ਕੋਈ ਪਿੰਡ ਦੇ ਵਿੱਚ 4 ਚੁਫੇਰੇ ਕੋਈ ਸਰੋਂ ਦੇ ਖੇਤ ਜਿਹੜੇ ਨੇ ਉਹ ਸਾਡੇ ਹਨ ਤੇ ਅਸੀਂ ਇੱਥੇ ਬੈਠੇ ਹਾਂ ਆਪਣੇ ਡੇਰੇ ਤੇ ਗੱਪਸ਼ਪ ਲਾ ਰਹੇ ਹਾਂ ਔਰ 4 ਚੁਫੇਰੇ ਸਾਡੇ ਪਰਿੰਦਿਆਂ ਦੀ ਚਹਿਚਾਹਟ ਹੈ। ਔਰ ਪੰਜਾਬ ਦੇ ਵਿੱਚ ਤੁਸੀਂ ਜਿੱਥੇ ਹੀ ਜਾਓਗੇ ਤੁਹਾਨੂੰ ਇਸੇ ਤਰੀਕੇ ਦੇ ਨੇ ਖੁੱਲ੍ਹੇ ਮਾਹੌਲ, ਖੁੱਲ੍ਹੇ ਦਿਲ ਤੇ ਖੁੱਲ੍ਹੇ ਜ਼ਿਹਨ ਵਾਲੇ ਲੋਕ ਇਹ ਤੁਹਾਨੂੰ ਲਾਜ਼ਮੀ ਮਿਲਣਗੇ। ਬਾਜੀ ਕਿੱਥੋਂ ਆਉਣਾ ਹੋਇਆ ਚਾਚਾ ਜੀ, ਤੁਸੀਂ ਕਿੱਥੋਂ ਆਏ? ਅਮਰੀਕਾ ਤੋਂ। ਤੁਸੀਂ ਅਮਰੀਕਾ ਤੋਂ ਆਉਣਾ ਹੋਇਆ ਤੇ ਕੁਝ ਦੱਸੋ ਕਿਵੇਂ ਦਾ ਲੱਗਿਆ, ਕਿੱਥੇ ਕਦੋਂ ਦਿਲ ਦੇ ਵਿੱਚ ਖਾਇਸ਼ ਜਾਗੀ? ਬਹੁਤ ਵਧੀਆ ਲੱਗਿਆ ਜੀ ਸਾਨੂੰ, ਜਿੱਦਣ ਦਾ ਕੋਰੀਡੋਰ ਦਾ ਪਤਾ ਲੱਗਿਆ ਸੀ ਉਦੋਂ ਦੇ ਹੀ ਚਾਹਵਾਨ ਹੋਏ ਇੱਧਰ ਆਉਣ ਦੇ ਵੀ ਜਾ ਕੇ ਆਪਣੇ ਭੈਣ ਭਰਾਵਾਂ ਨੂੰ ਮਿਲੀਏ। ਅੱਛਾ, ਜ਼ਬਰਦਸਤ ਲੱਗਿਆ, ਜ਼ਬਰਦਸਤ। ਅੱਗੇ ਸਾਡੇ ਨਾਲ ਬਾਜਵਾ ਸਾਹਿਬ ਤੇ ਅੱਗੇ ਗੱਲਬਾਤ ਤੋਰਨਗੇ ਬਾਜਵਾ ਸਾਹਿਬ, ਸਾਰਿਆਂ ਦਾ ਇੰਟਰਵਿਊ ਕਰਵਾਉਣਗੇ ਕਿਉਂਕਿ ਮੈਂ ਮਾਫੀ ਚਾਹਨਾ ਕੋਈ ਨਜ਼ਲਾ ਜ਼ੁਕਾਮ ਦੀ ਵਜ੍ਹਾ ਤੋਂ ਮੇਰੇ ਤੋਂ ਉतना ਉੱਚਾ बोला नहीं जा रही है। जी बाजवा साहब, जुकाम खांसी कौमी निशान हमारा। हाँ जी जनाब, बड़ी खुशी हुई ते दस्यो सरदार जी तुसी कित्थों आए? ਅਸੀਂ ਜੀ ਆਏ ਹਾਂ ਸ਼ਹੀਦ ਭਗਤ ਸਿੰਘ ਨਗਰ ਬੰਗਾ ਤੇ जिला केड़ा? ਸ਼ਹੀਦ ਭਗਤ ਸਿੰਘ ਨਗਰ अच्छा ये जिला है। ਹਾਂਜੀ ਜ਼ਿਲ੍ਹਾ ਹੈ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਹੈ ਜੀ, ਬੰਗਾ ਸ਼ਹਿਰ ਹੈ ਜੀ ਸਾਡਾ। हाँ बंगा शहर है, ठीक है ठीक ਉੱਥੋਂ ਆਏ ਹਾਂ ਜੀ, ਬਹੁਤ ਵਧੀਆ ਲੱਗਾ। है। किन्ना क दूर है इत्थों तकरीबन? 155 ਕਿਲੋਮੀਟਰ ਹੈ। अच्छा लग गई है। ਹਾਂਜੀ ਹਾਂਜੀ इन्ना 100-150 किलोमीटर ਹਾਂਜੀ थोड़ा ही हुंदा ना। ਹਾਂਜੀ। ते पहली दफा आए हो? ਪਹਿਲੀ ਦਫਾ। अच्छा तो किंज लगा है आके जेड़ा माहौल ਬਹੁਤ ਵਧੀਆ ਪ੍ਰਬੰਧ ਲੱਗਾ ਜੀ ਇੱਥੇ ਦਾ, ਬਹੁਤ ਤੇ ਜਿਹੜਾ ਮਤਲਬ ਇਹ ਹੈ ਕਿ ਜ਼ਾਹਰ ਹੈ ਬੜੇ ਚਿਰ ਦਾ ਅਸੀਂ ਤੇ ਸਾਰੇ ਹੀ ਅਰਦਾਸਾਂ ਕਰਦੇ ਸਾਂ, ਅਸੀਂ ਵੀ ਕਰਦੇ ਸਾਂ, ਉਧਰ ਤੁਸੀਂ ਵੀ ਦਰਸ਼ਨ ਪੁਆਇੰਟ ਤੇ ਕਰਦੇ ਸੋ। ਹਾਂਜੀ ਹਾਂਜੀ ਤੇ ਬਾਬਾ ਜੀ ਨੂੰ ਸਾਡੇ ਤੇ ਨਾ ਕੋਈ ਤਰਸ ਹੀ ਆ ਗਿਆ ਪੰਜਾਬੀਆਂ ਤੇ, ਹਾਂਜੀ ਉਹਨਾਂ ਆਖਿਆ ਵੀ ਕਿਤੇ ਇਕੱਠੇ ਹੋਣ ਤੇ ਫੇਰ ਆਪਸ ਚ ਮਿਲਣ ਗਿਲਣ। ਹਾਂਜੀ ਬਿਲਕੁਲ ਜੀ। ਤੇ ਇਹ ਯਕੀਨਨ ਮੈਂ ਸਮਝਦਾ ਕੋਈ ਦਹੀਂ ਪਲਟਣ ਵਾਲੀ ਇਹ ਦੁਨੀਆ ਜਿਹੜੀ ਹੈ ਨਾ, ਇਹ ਦਹੀਂ ਪਲਟਣ ਵਾਲੀ ਗੱਲ ਹੀ ਆ, ਜਿਹੜਾ ਮਾਹੌਲ ਬਣ ਗਿਆ ਦਹੀਂ ਪਲਟਣ ਵਾਲਾ ਹਿਸਾਬ ਹੈ। ਬਿਲਕੁਲ ਤੇ ਅਸੀਂ ਇਹ ਸਮਝਦੇ ਹਾਂ ਕਿ ਇਹਦੇ ਨਾਲ ਨਾ ਆਵਾਜਾਈ ਵੇਖੋ ਨਾ ਕਿਸ ਤਰ੍ਹਾਂ ਅਸੀਂ ਆਪਸ 'ਚ ਅਸੀਂ ਕਦੀ ਸੋਚ ਵੀ ਨਹੀਂ ਸਕਦੇ, ਕਿਉਂਕਿ ਇੰਡੀਆ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਇੰਡੀਆ ਦਾ ਵੀਜ਼ਾ ਹੀ ਨਹੀਂ ਐਡਾ ਸੌਖਾ ਲੱਗਦਾ। ਹਾਂਜੀ ਹਾਂਜੀ ਤੇ ਉਹ ਲੱਗੇ ਵੀ ਤੇ ਉਹਦੇ 'ਚ ਬੜੇ ਯੱਬ ਖੜੱਬ ਤੇ ਇਹ ਬੜਾ ਵਧੀਆ ਕੰਮ ਬਣਿਆ। ਬਹੁਤ ਵਧੀਆ ਕੋਰੀਡੋਰ। ਤੇ ਹਾਂਜੀ ਇਹਦੇ ਵਿੱਚ ਤੁਸੀਂ ਮਤਲਬ ਕੀ ਬਿਹਤਰ ਸਮਝਦੇ ਹੋ ਕਿ ਹੋਰ ਕੀ ਕੀ ਇੱਥੇ ਹੋਣਾ ਚਾਹੀਦਾ ਹੈ? ਸਾਡੀਆਂ ਸਰਕਾਰਾਂ ਨੂੰ ਹੋਰ ਕੀ ਕਰਨਾ ਚਾਹੀਦਾ ਹੈ? ਹਾਂਜੀ ਕਿਉਂਕਿ ਇਹ ਤਾਂ ਸਾਡੀ ਸਰਕਾਰ ਦੇ ਅੰਡਰ ਹੈ, ਸਾਡੀ ਸਰਕਾਰ ਨੇ ਹੁਣ ਤੱਕ ਜੋ ਕੁਝ ਕੀਤਾ ਹੈ ਇਹ ਤਾਂ ਬਹੁਤ ਅੱਛਾ ਹੈ ਤੁਸੀਂ ਦੱਸਿਆ, ਲੇਕਿਨ ਹੋਰ ਇਹਦੇ 'ਚ ਕਿਹੜੀ ਕਿਹੜੀ ਕੋਈ ਕਮੀ ਕੁਤਾਈ ਤਾਂ ਕਿ ਉਹ ਵੀ ਜਿਹੜੀ ਆਵਾਜ਼ ਹੈ ਉਹਨਾਂ ਤੱਕ ਜਾਏ। ਵੱਧ ਤੋਂ ਵੱਧ ਜਿਹੜਾ ਸਾਹਿਤ ਹੈ ਹਾਂਜੀ ਇੱਕ ਦੂਜੇ ਦਾ ਆਦਾਨ ਪ੍ਰਦਾਨ ਵੱਧ ਤੋਂ ਵੱਧ ਹੋਣਾ ਚਾਹੀਦਾ ਜੀ ਜੀ ਜੀ। ਔਰ ਇੱਕ ਦੂਜਿਆਂ ਨੂੰ ਮਿਲਣ ਦੇ ਮੌਕਾ ਮਿਲੇ। ਤੇ ਜਿਸ ਤਰ੍ਹਾਂ ਹੁਣ ਉਹਨੇ ਮਹਿਸੂਸ ਕੀਤਾ ਇੱਕ ਕਲਾਕਾਰ ਦਾ ਗਾਣਾ ਸੁਣ ਕੇ, ਜਦੋਂ ਤੇਰੀ ਦੁਨੀਆ 'ਚੋਂ ਪਿਆਰ ਮੁੱਕ ਜਾਏ ਪਿਆਰ ਜੁੜ ਜਾਏਗਾ ਦੱਸ ਤੇਰੀ ਦੁਨੀਆ 'ਚ ਕੀ ਰਹਿ ਹਾਂਜੀ ਗਿਆ। ਹਾਂਜੀ ਥੋੜੇ ਜਦੋਂ ਸਾਨੂੰ ਮਹਿਸੂਸ ਹੋ ਰਿਹਾ ਵੀ ਦੁਨੀਆ ਵਿੱਚ ਕੁਝ ਹੋਰ ਵੀ ਪਿਆਰ ਤੋਂ ਸਿਵਾਏ, ਵਾਹ ਵਾਹ ਤੇ ਪ੍ਰਮਾਤਮਾ ਮਿਹਰ ਕਰੇ ਕਿ ਇਜ਼ਾਫਾ ਹੋ। ਤੁਹਾਡਾ ਕੀ ਇਹ ਸ਼ੁਭ ਨਾਂ? ਮੇਰਾ ਨਰਿੰਦਰ ਸਿੰਘ। ਨਰਿੰਦਰ ਸਿੰਘ। ਲਿਖਦੇ ਵੀ ਹੋ? ਵੈਸੇ ਹੀ ਸੁਣਦੇ ਆ ਸਾਡਾ ਨਹੀਂ ਨਹੀਂ ਤੁਸੀਂ ਮੈਨੂੰ ਕੁਝ ਅੱਛਾ ਸੁਣਵਈਆ ਲਿਖਣ ਵੀ ਲਿਖਾਣ ਵਾਲੇ ਮੈਨੂੰ ਲੱਗਦੇ ਹੋ। ਲਿਖਣ ਵਾਲਾ ਹੁੰਦਾ ਹੈ। ਤੁਹਾਡਾ ਬੋਲ ਕਲਾਮ ਦਾ ਹਾਂਜੀ ਸਾਡੇ ਬਜ਼ੁਰਗ ਏਦਾਂ ਅੱਛਾ ਆਰਮੀ ਰਾਈਟ ਸਾਈਡ ਸੇ ਉਹ ਇਦਾਂ ਨੂੰ ਸ਼ੌਕ ਤੋਂ ਸੇਵਾ ਕਰਨਾ, ਅੱਛਾ ਅੱਛਾ ਇਹ ਵੀ ਬੜਾ ਵੱਡਾ ਕੰਮ ਹੈ। ਲੋਕਾਂ 'ਚ ਵਿਚਰਨਾ, ਬਹੁਤ ਵਧੀਆ ਲੱਗਿਆ, ਪਿਆਰ ਸਾਰਿਆਂ ਤੋਂ ਇਸ ਬਹੁਤ ਤੋਂ ਉੱਪਰ ਮਿਲਿਆ। ਕੁਛ ਨਹੀਂ ਹੈ। ਇਹਦੇ ਤੋਂ ਇਲਾਵਾ ਦੁਨੀਆ ਦਾ ਮਕਸਦ ਹੀ ਕੋਈ ਨਹੀਂ ਹਾਂਜੀ। ਦੁਨੀਆ ਦੇ ਬੰਦਾ ਆਉਂਦਾ ਹੀ ਇੱਕ ਦੂਜੇ ਨਾਲ ਪਿਆਰ ਵੰਡਾਉਣ ਹੈ ਹਾਂਜੀ, ਕਿ ਉਹ ਮਤਲਬ ਇਹ ਸਾਰੀ ਦੁਨੀਆ ਆਪਸ 'ਚ ਮਿਲੇ ਗਿਲੇ ਪਿਆਰ ਮੁਹੱਬਤ ਦੇ ਰਿਸ਼ਤੇ ਵਧਣ, ਇੱਕ ਦੂਜੇ ਨਾਲ ਸਾਂਝਾਂ ਵਧਣ, ਸਾਂਝਾਂ ਵਧਿਆਂ
ਦੁੱਖ ਘਟਦੇ ਨੇ, ਸਹੀ ਦੁੱਖ ਤਕਲੀਫਾਂ ਘਟਦੀਆਂ ਨੇ। ਜਿਹੜੇ ਹੋ ਕੇ ਹਾਂਜੀ, ਦੁੱਖ ਦਾ ਇਲਾਜ ਨੇੜੇ ਬੰਦਾ ਇੱਕ ਦੂਜੇ ਦੇ ਜਦੋਂ ਹੁੰਦਾ ਨਾ ਤੇ ਉਹਦੀ ਦੁੱਖ ਤਕਲੀਫ ਘਟਦੀ ਏ, ਟੈਨਸ਼ਨਾਂ ਘਟਦੀਆਂ ਨੇ। ਸਹੀ ਤੇ ਜਦੋਂ ਟੈਨਸ਼ਨਾਂ ਘਟਣ ਤੇ ਤੁਹਾਡਾ ਇਹ ਸਰੀਰਕ ਇਲਾਜ ਸਾਡਾ ਹੋ ਗਿਆ। ਹਾਂਜੀ ਤੋ ਮੈਂ ਸਮਝਦਾ ਕਿ ਇਹਦੇ ਉੱਤੇ ਨਾ ਸਾਨੂੰ ਵੱਧ ਤੋਂ ਵੱਧ ਸਾਡੀਆਂ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ, ਧਿਆਨ ਦੇਣਾ ਚਾਹੀਦਾ। ਵੇਖੋ ਨਾ ਤੁਸੀਂ ਇਹ ਦੱਸ ਰਹੇ ਸਨ ਅਮਰੀਕਾ ਤੋਂ ਆਏ ਆ ਤੇ ਉੱਥੇ ਜਿਹੜੇ ਬਾਰਡਰ ਨੇ, ਹਾਂਜੀ, ਉੱਥੇ ਜਿਹੜਾ ਹਿਸਾਬ ਕਿਤਾਬ ਹੈ, ਉੱਥੇ ਕੋਈ ਨਫ਼ਰਤਾਂ ਨਹੀਂ ਬਾਰਡਰਾਂ ਤੇ ਜਨਾਬ ਐ ਛੜਪ ਕਰਦੇ ਦੂਜੇ ਮੁਲਕ 'ਚ ਜਾ ਵੜਦੇ ਨੇ। ਅੱਛਾ, ਔਰ ਅਸੀਂ ਪੜ੍ਹਾਂ ਇਸ ਕੰਮ ਜੋਗੇ ਰਹਿ ਗਏ ਆ, ਮਰਨ ਮਰਾਨ ਜੋਗੇ, ਹਾਂਜੀ। ਔਰ ਇਹਦੇ ਤੇ ਮਤਲਬ ਇਹ ਹੈ ਕਿ ਅੱਲਾ ਕਰੇ ਕੋਈ ਇੰਜ ਦਾ ਰਾਹ ਬਣੇ ਕਿ ਇਹ ਜਿਹੜੀਆਂ ਨਫ਼ਰਤਾਂ, ਇਹ ਜੰਗਾਂ ਮੁੱਕਣ, ਹਾਂਜੀ, ਔਰ ਅਸੀਂ ਅਮਨ ਸ਼ਾਂਤੀ ਨਾਲ, ਚੈਨ ਨਾਲ, ਮੁਹੱਬਤ ਨਾਲ ਰਹਿਣ। ਜਿਸ ਤਰ੍ਹਾਂ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ, ਤੁਸੀਂ ਕਹਿ ਲਓ, ਮੈਂ ਫਿਰ ਅਗਲਾ ਸਵਾਲ ਕਰਾਂ। ਜਿਸ ਤਰ੍ਹਾਂ ਇਮਰਾਨ ਖਾਨ ਨੇ ਸਾਰੀ ਹੈਲਪ ਕਰੀ ਹੈ, ਇਸ ਤਰ੍ਹਾਂ ਸਾਰਿਆਂ ਨੇ ਸੋਚਿਆ ਵੀ ਦੋਨੋਂ ਮੁਲਕਾਂ ਦੇ ਬਾਰੇ ਇਹ ਆਹ ਕਰਨਾ ਚਾਹੀਦਾ ਪਰ ਬਹੁਤ ਇਹਨੇ ਚੰਗਾ ਕਰਿਆ। ਪਰ ਜੇ ਪਹਿਲਾਂ ਸੋਚਦੇ ਥੋੜਾ ਮੋਟਾ ਮੇਰੇ ਖਿਆਲ ਵੀ ਇਦੋਂ ਜ਼ਿਆਦਾ ਪ੍ਰੋਬਲਮ ਨਹੀਂ, ਉਹ ਮਨਜ਼ੂਰੀ ਬਾਬੇ ਗੁਰੂ ਨਾਨਕ ਵੱਲੋਂ ਜਦੋਂ ਹੋਣੀ ਸੀ ਕੰਮ ਤੇ ਉਦੋਂ ਹੀ ਹੋਣਾ ਸੀ ਨਾ। ਹਾਂਜੀ ਬਸ ਜੀ, ਕੋਈ ਵੀ ਅੱਛਾ ਕੰਮ ਹੋਏ ਨਾ ਤੇ ਉਹ ਜਦੋਂ ਹੋ ਜਾਏ ਤੇ ਉਹ ਨਹੀਂ, ਇਹ ਨਹੀਂ ਫਿਰ ਸੋਚੀਦਾ ਕਿ ਪਹਿਲੇ ਹੋ ਜਾਣੇ ਸੀ। ਯਕੀਨਨ ਹਰ ਅੱਛਾ ਕੰਮ ਪਹਿਲੇ ਹੋ ਜਾਣਾ ਚਾਹੀਦਾ। ਉਹ ਇੱਕ ਖਾਸ਼ ਹੁੰਦੀ ਹੈ ਬੰਦੇ ਦੀ ਅੰਦਰਲੀ ਸੱਦਰ ਹੁੰਦੀ ਹੈ। ਲੇਕਿਨ ਇੱਕ ਹੋਰ ਚੀਜ਼ ਵੀ ਹੈ, ਇੱਕ ਹੋਰ ਚੀਜ਼ ਵੀ ਹੈ ਬਾਜਵਾ ਸਾਹਿਬ, ਕਿ ਅਗਰ ਇਹ ਚੀਜ਼ ਸ਼ਾਇਦ ਇਹ ਨਾ ਇਹਦੇ ਦਰਮਿਆਨ ਕੋਈ ਰੁਕਾਵਟ ਆਂਦੀ ਤੇ ਅੱਜ ਇਹਦੀ ਅਹਿਮੀਅਤ ਦਾ ਪਤਾ ਨਾ ਲੱਗਦਾ। ਹਾਂ, ਠੀਕ ਹੈ ਕਿ ਕਿਤਨਾ ਇਹ ਵੱਡਾ ਕੰਮ ਹੋਇਆ। ਉਦੋਂ ਤਾਂ ਫਿਰ ਇਹ ਹੀ ਹੋਣਾ ਸੀ ਕਿ ਠੀਕ ਹੈ ਕਿਉਂਕਿ ਯਾਰ, ਆ ਦੁੱਖ ਜਾ ਤੋਂ ਰਿਹਾ ਬਾਅਦ ਜਦੋਂ ਇੱਕ ਵਾਰੀ ਦੁੱਖ ਬੰਦਾ ਭੋਗ ਲੈਂਦਾ ਫਿਰ ਉਹਨੂੰ ਸੁੱਖ ਦੀ ਤੇ ਜਿਹੜੀ ਹੈ ਨਾ। ਕੀ ਜਾ ਕੇ ਵਾਪਸ ਜਾ ਕੇ ਇੰਡੀਆ ਦੇ ਵਿੱਚ ਕੀ ਸੁਨੇਹਾ ਦਿਓਗੇ ਜਿਹੜਾ ਆਪਣੇ ਦੋਨਾਂ ਮੁਲਕਾਂ ਦੇ ਆਵਾਮ ਇਹ ਸਮਝਦੀ ਹੈ ਵੀ ਉਹ ਸਾਡੇ ਦੁਸ਼ਮਣ ਤੇ ਅਸੀਂ ਉਹਨਾਂ ਦੇ ਦੁਸ਼ਮਣ। ਹੁਣ ਇੱਥੇ ਮਿਲ ਕੇ ਜਾ ਰਹੇ ਹੋ ਲੋਕਾਂ ਨੂੰ, ਕੋਈ ਤੁਹਾਨੂੰ ਜ਼ੋਰ ਜ਼ਬਰਦਸਤੀ ਇੱਥੇ ਅਸੀਂ ਬਿਠਾਇਆ ਹੋਵੇ ਜਾਂ ਆਦੀ ਮੁਹੱਬਤ ਤੋਂ ਇਹ ਗੱਲ ਸਾਡੇ ਨਾਲ ਕਰ ਰਹੇ ਹੋ, ਔਰ ਲੋਕਾਂ ਦੇ ਨਾਲ ਮਿਲ ਕੇ ਕੀ ਲੱਗਾ ਕਿ ਇਹ ਤਾਂ ਸਾਰਾ ਕੁਝ ਪਿਆਰ ਮੁਹੱਬਤ ਵਾਲੇ ਕਰਨ ਵਾਲੇ ਲੋਕ ਹਨ ਜਾਂ ਕਿ ਕੋਈ ਨਫ਼ਰਤ ਕਰਨ ਵਾਲੇ ਲੋਕ ਹਨ? ਸੁਨੇਹਾ ਕੀ ਜਾ ਕੇ ਦਿਓਗੇ? ਦੇਖੋ, ਸਭ ਉਸ ਪਰਮਾਤਮਾ ਦੇ ਬੰਦੇ ਆ, ਕੋਈ ਦੂਜਾ ਨਹੀਂ। ਇੱਕ ਰਾਸਤੇ ਸਰਹੱਦਾਂ ਬਣ ਗਈਆਂ, ਕੋਈ ਬੜੀ ਗੱਲ ਨਹੀਂ। ਪਿਆਰ ਤਾਂ ਉਹੀ ਹੈ ਬੰਦਿਆਂ ਦੇ ਵਿੱਚ ਦਾ ਪਿਆਰ ਤਾਂ ਹੈਗਾ। ਜਿਹੜੀਆਂ ਗਵਰਨਮੈਂਟ ਆ ਜੀ ਉਹਨਾਂ ਦੇ ਵੰਡੇ ਪਾਏ ਹੋਆ ਸਾਰੇ ਜੋ ਬਾਕੀ ਇਹ ਜਿਹੜਾ ਪਬਲਿਕ ਦੇ ਵਿੱਚ ਕਿਸੇ ਇਦਾਂ ਦਾ ਕੋਈ ਸਿਆਸਤਦਾਨਾਂ ਦੇ ਰੱਬ ਮਨ ਵਿੱਚ ਵਸੇ ਇਹ ਰਾਸਤੇ ਖੁੱਲ ਸਕਦੇ, ਕਿਉਂਕਿ ਉਹੀ ਖੁੱਲ ਸਕਦੇ ਆ। ਕਿਉਂਕਿ ਇਹ ਸਾਰਾ ਹੀ ਖੁੱਲ ਜਾਣਾ ਚਾਹੀਦਾ ਜੀ। ਪਹਿਲਾਂ ਵਾਂਗ ਇੱਕੋ ਹੋ ਜਾਣਾ ਚਾਹੀਦਾ। ਜਿੱਦਾਂ ਪਹਿਲਾਂ ਇੱਕ ਜਗ੍ਹਾ ਜੀ ਉਹੋ ਚੀਜ਼ ਹੋ ਜਾਣੀ ਚਾਹੀਦੀ। ਲਓ ਜੀ, ਹੁਣ ਸਾਡੇ ਕੋਲ ਆ ਗਏ ਨੇ ਹਾਜੀ ਸਾਹਿਬ ਤੇ ਇਹ ਮਸ਼ਹੂਰ ਹੋ ਗਏ ਨੇ ਜੀ ਮਿੱਠੇ ਚਾਵਲ ਵਾਲੇ। ਉਹ ਮਿੱਠੇ ਚਾਵਲ ਵਾਲਿਆਂ ਦਾ ਤੇ ਆਪ ਦੱਸਣਗੇ, ਲੇਕਿਨ ਇਹ ਹੈ ਨਾ ਇੰਤਹਾਈ ਮਿੱਠੇ। ਮੈਂ ਤੀਸਰੀ ਵਾਰੀ ਇੱਥੇ ਆ ਰਹੀ ਹਾਂ, ਮੈਂ ਤੀਸਰੀ ਵਾਰੀ ਇਹਨਾਂ ਨੂੰ ਵੇਖ ਰਹੀ ਹਾਂ ਕਿ ਜਿਤਨੇ ਲੋਕ ਆਉਂਦੇ ਨੇ ਉਹਨਾਂ ਨੂੰ ਕੁਝ ਨਾ ਕੁਝ ਖਿਲਾ ਪਿਲਾ ਰਹੇ ਹੁੰਦੇ ਨੇ। ਇਹ ਮਿੱਠੇ ਚਾਵਲਾਂ ਵਾਲੀ ਸਰਕਾਰ ਤੇ ਹਾਜੀ ਸਾਹਿਬ ਕਿਉਂ ਖਵਾਉਂਦੇ ਪਿਵਾਉਂਦੇ ਹੋ? ਕੀ ਦੇ ਕੇ ਤੁਹਾਨੂੰ ਜਾਂਦੇ ਨੇ? ਦੇਖੋ ਜੀ, ਗੱਲ ਇਹ ਮੁਹੱਬਤ ਦੇ ਕੇ ਜਾਂਦੇ ਨੇ, ਇਥੋਂ ਪਿਆਰ ਲੈ ਕੇ ਜਾਂਦੇ ਨੇ, ਵਾਹ, ਪਿਆਰ ਦੇ ਕੇ ਆਉਂਦੇ ਨੇ ਤੇ ਮੁਹੱਬਤ ਲੈ ਕੇ ਜਾਂਦੇ ਨੇ। ਮੁਹੱਬਤ ਦਾ ਇਜ਼ਾਫਾ ਹੋ ਇਹ ਬਾਬਾ ਜੀ ਨੇ ਬਿਠਾਇਆ, ਬਾਬਾ ਗੁਰੂ ਨਾਨਕ ਨੇ ਸਾਨੂੰ ਇੱਥੇ ਵਾਹ, ਕਿ ਪ੍ਰਾਹੁਣਿਆਂ ਦੀ ਖਿਦਮਤ ਕਰਿਆ ਕਰ, ਸੇਵਾ ਕਰਿਆ ਕਰ। ਤੇ ਮੈਂ ਤੇ ਮਸਕੀਨ ਆਦਮੀ, ਮੈਂ ਤੇ ਇੱਕ ਬੰਦੇ ਨੂੰ ਵੀ ਖਾਣਾ ਨਹੀਂ ਖਵਾ ਸਕਦਾ। ਵਾਹ, ਇਹ ਉਹਦੀ ਮਿਹਰਬਾਨੀ ਹੈ ਰੱਬੇ ਜੁਲ ਜਲਾਲ ਵਾਲੀ ਕਰਾਮ ਦੀ। ਵਾਹ, ਵਾਹ, ਸਾਨੂੰ ਨੇ ਹਦਾਇਤ ਕੀਤਾ ਔਰ ਸਾਨੂੰ ਨੇ ਮੌਕਾ ਦਿੱਤਾ ਹੈ ਕਿ ਅਸੀਂ ਪ੍ਰਾਹੁਣਿਆਂ ਦੀ ਖਿਦਮਤ ਕਰੀਏ। ਸਾਨੂੰ ਤੇ ਖੁਸ਼ੀ ਹੁੰਦੀ ਹੈ, ਚੰਨ ਚੜ੍ਹ ਜਾਂਦਾ ਹੈ ਕਿ ਸਾਡੇ ਘਰ ਪ੍ਰਾਹੁਣੇ ਆਉਣੇ ਵਾਲਾ। ਅਸੀਂ ਪੰਜਾਬੀ ਹਾਂ ਤੇ ਔਰ ਇਹ ਰੀਤ ਹੈ, ਸਾਡੀ ਰੀਤ ਹੈ। ਸਾਡੇ ਘਰ ਇੱਕ ਦੋ ਪ੍ਰਾਹੁਣਿਆਂ ਨੇ ਆਉਣਾ ਹੁੰਦਾ ਹੈ, ਉਹ ਸਾਰਾ ਦਿਨ ਘਰ ਦੀਆਂ ਜਿਹੜੀਆਂ ਕੰਮ ਕਾਜ ਕੀ ਪ੍ਰਾਹੁਣਿਆਂ ਨੇ ਆਉਣਾ। ਹਾਂਜੀ, ਸਾਡਾ ਦਿਲ ਕਰਦਾ ਕਿ ਅਸੀਂ ਆਪਣੀਆਂ ਗੱਡੀਆਂ ਲੈ ਕੇ ਆਈਏ, ਤੇ ਉਹ ਅਸੀਂ ਜਿੱਥੇ 400-500 ਜਾਂ 1000-2000 ਪ੍ਰਾਹੁਣਾ ਆਉਣਾ ਹੁੰਦਾ ਹੈ ਤੇ ਕਿੰਨਾ ਕੁ ਅੱਛਾ ਸਾਨੂੰ ਇੰਤਜ਼ਾਮ ਕਰਨਾ। ਜੀ, ਇਹ ਸਨ ਅੱਜ ਦੀ ਗੱਲਬਾਤ, ਔਰ ਅਸੀਂ ਯਕੀਨਨ ਇਸ ਨੂੰ ਕਹਿ ਸਕਦੇ ਹਾਂ ਕਿ ਅੱਜ ਦੀ ਇੱਕ ਮੁਹੱਬਤ ਦੀ ਦਾਸਤਾਨ, ਕਿਉਂਕਿ ਹਰ ਵੇਲੇ ਦੀ ਕੋਈ ਨਾ ਕੋਈ ਮੁਹੱਬਤ ਦੀ ਦਾਸਤਾਨ ਹੁੰਦੀ ਹੈ, ਔਰ ਮੌਜੂਦਾ ਵੇਲੇ ਦੀ ਇਹੀ ਮੁਹੱਬਤ ਦੀ ਦਾਸਤਾਨ ਹੈ ਕਿ ਨਫ਼ਰਤ ਤੇ ਕੁੜੱਤਣ ਦੀਆਂ ਦੀਵਾਰਾਂ ਉਹ ਡਹਿ ਰਹੀਆਂ, ਆਪਸੀ ਪਿਆਰ ਮੁਹੱਬਤ ਉਹ ਵੱਧ ਰਹੀ ਹੈ, ਔਰ ਇਹੀ ਅਸੀਂ ਚਾਹੁੰਦੇ ਹਾਂ, ਔਰ ਇਹੀ ਹਰ ਇਨਸਾਨ ਚਾਹੁੰਦਾ ਹੋਏਗਾ। ਇਹੀ ਸਾਡੇ ਸ਼ਾਇਰ ਅਦੀਬ, ਇਹੀ ਹਰ ਅੱਛਾ ਇਨਸਾਨ, ਸਾਡੇ ਸੂਫੀ, ਸਾਡੇ ਗੁਰੂ, ਉਹਨਾਂ ਦੀ ਹਮੇਸ਼ਾ ਤੋਂ ਇਹੀ ਖਾਹਿਸ਼ ਰਹੀ ਹੈ ਕਿ ਪਿਆਰ ਮੁਹੱਬਤ ਇਨਸਾਨਾਂ ਦੇ ਵਿਚਕਾਰ ਰਵੇ ਤੇ ਨਫ਼ਰਤਾਂ ਆਪਣੀ ਮੌਤ ਆਪ ਮਰਦੀਆਂ ਨੇ।